ਆਪਾਂ ਮੈਰੀਟੋਰੀਅਸ ਸਕੂਲਾਂ ਤੋਂ। ਮੈਰੀਟੋਰੀਅਸ ਸਕੂਲਾਂ ਦੇ ਜਵਾਕਾਂ ਦੀ ਥਾਲੀ 'ਚੋਂ ਕਹਿੰਦੇ ਰੋਟੀ ਚੋਰੀ ਕੌਣ ਕਰ ਰਿਹਾ? ਪਹਿਲਾਂ ਦੇ ਟਾਈਮ 'ਚ ਸਕੂਲ ਹੋਂਦ 'ਚ ਆਏ ਜੀ। ਤੇ ਇਹਨਾਂ ਸਕੂਲਾਂ ਦੀ ਇਸ ਪੱਖੋਂ ਪੰਜਾਬ 'ਚ ਚਰਚਾ ਹੋਈ ਕਿ ਇਹਦੇ ਵਿੱਚ ਜਿਹੜੇ ਪੜ੍ਹਾਉਣ ਵਾਲੇ ਟੀਚਰ ਨੇ ਉਹ ਪੂਰੇ ਵੈਲ ਕੁਆਲੀਫਾਈਡ ਨੇ ਤੇ ਗਰੀਬ ਘਰਾਂ ਦੇ, ਸਧਾਰਨ ਘਰਾਂ ਦੇ, ਆਮ ਪਰਿਵਾਰਾਂ ਦੇ ਜਵਾਕ ਇੱਥੇ ਉੱਚ ਸਿੱਖਿਆ ਲੈ ਕੇ ਵੱਡੇ ਮਾਰ ਕੇ ਮਾਰ ਸਕਦੇ ਨੇ। ਇਸ ਲਈ ਇਹ ਕਹਿੰਦੇ ਕਿ ਅਹਿਮ ਹੈ ਇਹ ਸਕੂਲ। ਇਹ 2014 ਦੇ ਵਿੱਚ ਇਹਦੀ ਮਤਲਬ ਸਥਾਪਨਾ ਹੁੰਦੀ ਹੈ ਜਾਂ ਆਪਾਂ ਕਹਿ ਲਈਏ ਹੋਂਦ 'ਚ ਆਉਂਦੇ ਨੇ ਤੇ 2017 ਦੇ ਸੈਸ਼ਨ ਤੋਂ ਪਹਿਲਾਂ ਹੀ ਮਤਲਬ 2016 ਤੋਂ ਲਗਭਗ ਇਹਦਾ ਸੈਸ਼ਨ ਸ਼ੁਰੂ ਹੁੰਦਾ ਹੈ ਤੇ ਜੋ 2017 ਚ ਸਰਕਾਰ ਬਦਲ ਜਾਂਦੀ ਹੈ। ਜੀ ਮਤਲਬ 1 ਸਾਲ ਦਾ ਸੈਸ਼ਨ ਹੈ ਲਗਭਗ ਉਹ ਸਰਕਾਰ ਦੇ ਕਾਰਜਕਾਲ ਚ ਚੱਲਦਾ ਜੀ। ਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹਨਾਂ ਸਕੂਲਾਂ ਦੇ ਵਿੱਚ ਜਵਾਕਾਂ ਨੂੰ ਇੱਕ ਫਿਕਸ ਡਾਈਟ ਮਿਲਦੀ। ਠੀਕ ਹੈ ਜੀ। ਤੇ ਉਹ ਡਾਈਟ ਮਤਲਬ ਕਿ ਖਾਣੇ ਲਈ ਜਵਾਕਾਂ ਨੂੰ ਮੰਨ ਲਓ ਕਿ 70 ਰੁਪਏ 80 ਰੁਪਏ ਪ੍ਰਤੀ ਜਵਾਕ ਇੱਕ ਦਿਨ ਦੇ ਖੁਰਾਕ ਦਾ ਹਿਸਾਬ ਹੈ ਜੀ। ਹੁਣ ਤੁਸੀਂ ਹਿਸਾਬ ਲਾ ਲਓ ਕਿ 2016 ਤੋਂ ਸਕੂਲ ਸ਼ੁਰੂ ਹੋਏ ਔਰ ਆਪਾਂ 2023 ਚ ਖੜੇ ਹੋਵਾਂ ਤੇ ਡਾਈਟ ਵਧਣੀ ਚਾਹੀਦੀ ਸੀ ਕਿ ਘਟਣੀ ਚਾਹੀਦੀ ਸੀ? ਵਧਣੀ ਚਾਹੀਦੀ ਸੀ, ਜ਼ਾਹਰ ਜੀ ਗੱਲ ਹੈ। ਬਿਲਕੁਲ। ਤੇ ਪਰ ਹੋਇਆ ਕੀ, ਜਦੋਂ ਇਹਨਾਂ ਸਕੂਲਾਂ ਦੀ ਸ਼ੁਰੂਆਤ ਹੋਈ ਸੀ ਉਸ ਸਮੇਂ ਜਵਾਕਾਂ ਨੂੰ ਇਹਨਾਂ ਸਕੂਲਾਂ 'ਚ 2 ਦਿਨ ਹਫ਼ਤੇ 'ਚ 2 ਦਿਨ ਮਤਲਬ ਕਿ ਜਿਹੜੇ ਬੱਚੇ ਨੌਨ ਵੈਜ ਖਾਂਦੇ ਨੇ ਉਹਨਾਂ ਨੂੰ ਨੌਨ ਵੈਜ ਤੇ ਜਿਹੜੇ ਬੱਚੇ ਨੌਨ ਵੈਜ ਨਹੀਂ ਖਾਂਦੇ ਉਹਨਾਂ ਨੂੰ ਕੋਈ ਹੋਰ ਪੌਸ਼ਟਿਕ ਪਨੀਰ ਜਾਂ ਏਦਾਂ ਕੋਈ ਚੀਜ਼ਾਂ ਉਹ ਮਿਲਦੀਆਂ। ਠੀਕ ਹੈ। ਹਫ਼ਤੇ 'ਚ 2 ਦਿਨ। ਫਿਰ 2 ਉਬਲੇ ਹੋਏ ਆਂਡੇ ਜਾਂ ਉਹਦੇ ਬਰਾਬਰ ਦਾ ਕੋਈ ਜਿਹੜੇ ਵੈਜ ਵਾਲੇ ਬੱਚੇ ਨੇ ਉਹਨਾਂ ਨੂੰ ਉਹ। ਠੀਕ ਹੈ। ਫਿਰ ਇਸੇ ਤਰ੍ਹਾਂ ਰੋਜ਼ਾਨਾ ਦੁੱਧ ਤੇ ਫਲ ਮਿਲਦਾ ਸੀ। ਠੀਕ ਹੈ ਜੀ। ਇਹ ਹੁਣ ਮੈਂ ਗੱਲ 2016 ਦੀ ਕਰ ਰਿਹਾ। ਹਾਂਜੀ। ਤੇ ਅੱਜ 2023 ਦੇ ਵਿੱਚ ਇਹਨਾਂ ਜਵਾਕਾਂ ਦੀ ਥਾਲੀ ਚੋਂ ਨੌਨ ਵੈਜ ਬਿਲਕੁਲ ਗਾਇਬ ਆ। ਹਫ਼ਤੇ 'ਚ 2 ਦਿਨ ਤਾਂ ਛੱਡੋ, 1 ਦਿਨ ਵੀ ਨਹੀਂ ਮਿਲਦਾ। ਉਹ ਅੱਛਾ। ਠੀਕ ਹੈ ਜੀ। ਆਂਡੇ ਲੱਭੇ ਹੀ ਨਹੀਂ ਮੁੜ ਕੇ, ਪਤਾ ਨਹੀਂ ਮੁਰਗੀ ਕੁੜਕੁੜ ਕਰਨੋਂ ਹਟ ਗਈ, ਮੁੜ ਕੇ ਆਂਡੇ ਨਹੀਂ ਮਿਲੇ। ਔਰ ਫਲ ਤੇ ਦੁੱਧ ਮਹੀਨਿਆਂ 'ਚ ਜੇ 1 ਅੱਧੀ ਵਾਰ ਜਵਾਕਾਂ ਨੂੰ ਦਰਸ਼ਨ ਹੋ ਜਾਣ ਤਾਂ ਹੋ ਜਾਣ, ਨਹੀਂ ਹੁਣ ਮਿਲਦੇ ਨਹੀਂ। ਅੱਛਾ। ਹੁਣ ਇਹ ਤੋਂ ਗਾਂਹ ਆ ਜਾਓ। ਮਸਲਾ ਆਇਆ ਪਿਛਲੇ ਦਿਨੀ ਸੰਗਰੂਰ ਦਾ, ਤਾਂ ਕਰਕੇ ਮੈਰੀਟੋਰੀਅਸ ਸਕੂਲ ਦੁਬਾਰਾ ਚਰਚਾ 'ਚ ਆਏ। ਮੈਰੀਟੋਰੀਅਸ ਸਕੂਲ ਜਿਹੜਾ ਸੰਗਰੂਰ 'ਚ ਬਣਿਆ ਹੋਇਆ, ਉੱਥੋਂ ਦੇ ਜਵਾਕਾਂ ਨੇ ਘਟੀਆ ਖਾਣੇ ਦੀ, ਮਿਲਾਵਟੀ ਖਾਣੇ ਦੀ, ਕੀੜੇ ਮਕੌੜਿਆਂ ਵਾਲੇ ਖਾਣੇ ਦੀ ਉਹਦੀ ਸ਼ਿਕਾਇਤ ਆਈ ਤੇ ਢਿੱਡ ਦਰਦ ਦੀ ਸਮੱਸਿਆ ਆਈ। ਕਿੰਨੇ ਹੀ ਜਵਾਕ ਹਸਪਤਾਲ ਦਾਖਲ ਹੋਏ ਤੇ ਕਿੰਨਾ ਕੁਛ ਸਾਹਮਣੇ ਖੁੱਲ ਕੇ ਆਇਆ। ਜੀ ਜੀ। ਤੇ ਸਰਕਾਰ ਨੇ, ਮੰਤਰੀ ਸਾਹਿਬ ਨੇ ਜਾ ਕੇ ਉੱਥੇ ਦਾ ਪੱਖ ਸੁਣਿਆ। ਠੇਕੇਦਾਰ ਸਸਪੈਂਡ, ਪ੍ਰਿੰਸੀਪਲ ਤੇ ਕਾਰਵਾਈ, ਅਧਿਆਪਕਾਂ ਦੀ ਨਵੀਂ ਕਮੇਟੀ, ਸਾਰਾ ਕੁਛ ਕੀਤਾ ਤੇ ਉਹਦਾ ਅਸਰ ਵੀ ਦਿਖਿਆ। ਉਹ ਜਵਾਕਾਂ ਨੂੰ, ਸੰਗਰੂਰ ਦੇ ਮੈਰੀਟੋਰੀਅਸ ਸਕੂਲ ਦੇ ਜਵਾਕਾਂ ਨੂੰ ਪ੍ਰਤੀ ਦਿਨ ਡਾਈਟ ਦਾ, ਖਾਣੇ ਦਾ 80 ਰੁਪਏ ਮਿਲਦੇ ਸੀ। ਠੀਕ ਹੈ। ਜਿਹਨੂੰ ਵਧਾ ਕੇ 140 ਕੀਤਾ ਗਿਆ। ਤੇ ਹੁਣ ਹੋ ਸਕਦਾ ਕਿ ਉਹਨਾਂ ਦੇ ਜਵਾਕਾਂ 'ਚ ਚੰਗਾ ਖਾਣਾ ਸ਼ਾਮਲ ਹੋ ਜਾਵੇ ਜਾਂ ਠੇਕੇਦਾਰ ਨੇ ਕਹੂਗਾ ਕਿ 80 'ਚ ਤਾਂ ਮੈਨੂੰ ਕੀੜਿਆਂ ਵਾਲੇ ਚੌਲੇ ਪੁੱਗਦੇ ਆ ਜੀ, ਫਿਰ ਹੈ ਨਾ, ਮੈਨੂੰ ਵਧੀਆ ਆਟਾ ਨਹੀਂ ਪੁੱਗਦਾ ਜੀ, ਮੈਨੂੰ ਤਾਂ ਆਹੀ ਪੁੱਗਦਾ, ਸੋ ਇਸ ਲਈ ਹੁਣ 140 ਕਰ ਜੀ। ਪਰ ਮੇਰਾ ਸਵਾਲ ਇਹ ਆ ਕਿ ਸਰਕਾਰ ਸੰਗਰੂਰ 'ਚ ਐਨਕਾਂ ਲਾ ਕੇ ਦੇਖਦੀ ਹੈ? ਬਿਲਕੁਲ ਸਹੀ ਹੈ। 140 ਰੁਪਏ ਨਾਲ ਵੀ ਠੇਕੇਦਾਰ ਦੀ ਸਥਿਤੀ ਸੁਧਰੀ ਹੋਣੀ, ਜਵਾਕਾਂ ਦੀ ਥਾਲੀ ਨਹੀਂ ਸੁਧਰੀ ਹੋਣੀ। ਜੀ। ਸਵਾਲ ਇਹ ਹੈ ਕਿ ਜੇ ਉੱਥੇ 140 ਹੋ ਸਕਦਾ ਤਾਂ ਬਾਕੀ ਜਵਾਕ ਪੰਜਾਬ ਦੇ ਨਹੀਂ, ਕਿਸੇ ਮਾਪਿਆਂ ਦੇ ਨਹੀਂ, ਬਾਕੀ ਜਵਾਕਾਂ ਪ੍ਰਤੀ ਸਰਕਾਰ ਜਵਾਬਦੇਹ ਨਹੀਂ। ਉੱਥੇ ਅਜੇ ਵੀ ਉਹੀ ਰੇਟ ਆ ਸਾਰਿਆਂ ਦਾ, ਡਾਈਟ ਦਾ ਖਰਚਾ ਉਹੀ ਖੜਾ ਹੈ। ਹਲੋ, ਮੇਰੇ ਕੋਲ ਪੂਰੀ ਰਿਪੋਰਟ ਆ। ਫਿਰੋਜ਼ਪੁਰ ਦੇ ਜਵਾਕਾਂ ਨੂੰ ਅੱਜ ਦੀ ਤਰੀਕ 'ਚ ਵੀ 80 ਰੁਪਏ ਡਾਈਟ ਮਿਲ ਰਹੀ ਹੈ ਜੀ। ਮੋਹਾਲੀ 'ਚ 77 ਰੁਪਏ ਮਿਲ ਰਹੀ ਆ। ਮੋਹਾਲੀ 'ਚ ਪੰਜਾਬ ਵਾਲੇ ਸ਼ਹਿਰਾਂ ਨਾਲੋਂ ਮਹਿੰਗਾ ਵੱਧ ਹੋਊਗਾ ਸਾਰਾ ਕੁਝ। ਮੋਹਾਲੀ 'ਚ 77 ਰੁਪਏ ਆ, ਸੰਗਰੂਰ 'ਚ 80 ਤੋਂ 140 ਹੋ ਗਈ। ਠੀਕ ਹੈ। ਤਲਵਾੜੇ 'ਚ 97 ਰੁਪਏ 50 ਪੈਸੇ ਆ। ਬਠਿੰਡੇ 'ਚ 79 ਰੁਪਏ 8 ਪੈਸੇ ਆ, 80 ਪੈਸੇ ਆ। ਲੁਧਿਆਣੇ 'ਚ 84 ਰੁਪਏ ਆ। ਪਟਿਆਲਾ 'ਚ 99 ਰੁਪਏ ਡਾਈਟ ਆ। ਗੁਰਦਾਸਪੁਰ 'ਚ 91 ਰੁਪਏ ਆ। ਜਲੰਧਰ 'ਚ 87 ਰੁਪਏ। ਕਿਤੇ ਵੀ ਕਿਸਾਰ ਨਹੀਂ ਆ। ਠੀਕ ਹੈ। ਇਹ ਕਿਹੜਾ ਸ਼ਹਿਰ ਬਾਈ ਕੋਈ ਟੈਕਸ ਵੱਧਦਾ ਘਟਦਾ?
ਸਰਕਾਰ ਕੀ ਇਹ ਮੰਨਦੀ ਹੈ? ਮੰਤਰੀ ਸਾਹਿਬ ਆ ਜਿਹੜੇ ਇਹਨਾਂ ਦੇ ਅਧਿਆਪਕ ਨੇ, ਉਹਨਾਂ ਨੂੰ ਕਹੋ ਵੀ 80 ਦਿਨ ਦੇ ਵਿੱਚ ਰੋਜ਼ ਖਾਇਆ ਕਰਨਾ, ਤੁਹਾਨੂੰ 80 ਰੁਪਏ ਹੀ ਦੇਵਾਂਗੇ। ਤੇ ਇਹ ਜਵਾਕ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਪੰਜਾਬ ਦਾ ਭਵਿੱਖ ਬਣਨਾ ਇਹਨਾਂ ਨੇ, ਜੀ, ਪੰਜਾਬ ਦੀ ਅਗਵਾਈ ਕਰਨੀ, ਉਹ ਢਿੱਡੋਂ ਵੀ ਭੁੱਖੇ, ਪੱਖੋਂ ਵੀ ਉੱਥੇ ਭੁੱਖੇ ਰਹਿ ਰਹੇ ਨੇ ਹੁਣ ਜੀ। ਕੱਲਾ ਇਹ ਖਾਣੇ ਵਾਲਾ ਪਹਿਲੂ ਨਹੀਂ, ਆ ਖਾਣੇ ਵਾਲਾ ਪਹਿਲੂ ਤਾਂ ਸੰਗਰੂਰ ਕਾਰਨ ਚਰਚਾ ਚ ਆਇਆ, ਤੇ ਹੁਣ ਆ ਰਿਪੋਰਟ ਨਿਕਲ ਕੇ ਆਈ ਕਿ 2016 ਤੋਂ ਸੈਸ਼ਨ ਸ਼ੁਰੂ ਹੋਇਆ ਸੀ, 2017 ਤੋਂ ਬਾਅਦ ਸਰਕਾਰਾਂ ਬਦਲਦੀਆਂ ਗਈਆਂ ਤੇ ਇਹਨਾਂ ਦੀ ਥਾਲੀਆਂ ਚੋਂ ਚੀਜ਼ਾਂ ਗਾਇਬ ਹੁੰਦੀਆਂ ਰਹੀਆਂ। ਠੀਕ ਆ। ਸੋ ਕਹਿੰਦੇ ਜੀ ਜਦੋਂ ਮਤਲਬ ਕਿ ਬੱਚਿਆਂ ਲਈ ਡਾਈਟ ਦਾ ਸਿਸਟਮ ਸ਼ੁਰੂ ਹੋਇਆ ਸੀ ਤਾਂ ਤੈਅ ਸੀ ਕਿ ਹਫ਼ਤੇ 'ਚ 2 ਦਿਨ ਨੌਨ ਵੈਜ ਮਿਲੂਗਾ ਜਾਂ ਉਹਦੇ ਬਰਾਬਰ ਦਾ ਪੌਸ਼ਟਿਕ ਪਨੀਰ ਵਗੈਰਾ ਮਿਲੂਗਾ, 2 ਉਬਲੇ ਹੋਏ ਆਂਡੇ ਰੋਜ਼ ਮਿਲਣਗੇ, ਰੋਜ਼ਾਨਾ ਦੁੱਧ ਮਿਲੂਗਾ, ਰੋਜ਼ਾਨਾ ਫਲ ਮਿਲਣਗੇ। ਤੇ ਹੁਣ ਕਹਿੰਦੇ ਨੌਨ ਵੈਜ ਬਿਲਕੁਲ ਗਾਇਬ ਆ ਜੀ, ਆਂਡੇ ਬਿਲਕੁਲ ਗਾਇਬ ਨੇ, ਤੇ ਦੁੱਧ ਤੇ ਫਲ ਹਫ਼ਤੇ 'ਚ ਇੱਕ ਅੱਧੇ ਦਿਨ ਮਿਲਦਾ। ਤੇ ਬਾਕੀ ਸਥਿਤੀ ਆ ਤੁਹਾਡੇ ਸਾਹਮਣੇ ਹੈ ਕਿ 80 ਰੁਪਏ, 77 ਰੁਪਏ, 87 ਰੁਪਏ, ਤੇ ਕੱਲੇ ਸੰਗਰੂਰ ਚੋਂ 140 ਕੀਤੇ ਨੇ ਜੀ ਵਧਾ ਕੇ। ਔਰ ਮੈਂ ਤਾਂ ਵੀ ਕਹਿ ਰਿਹਾ ਕਿ ਇਹਦਾ ਫਾਇਦਾ ਠੇਕੇਦਾਰ ਨੂੰ ਹੋਣਾ, ਜਵਾਕਾਂ ਨੂੰ ਅਜੇ ਵੀ ਨਹੀਂ ਹੋਣ ਦੀ ਆਸ। ਪਰ ਦੂਸਰੇ ਪਾਸੇ ਸੂਬੇ 'ਚ ਜੇਕਰ ਮੈਂ ਗੱਲ ਕਰਾਂ ਤਾਂ ਇਸ ਸਮੇਂ ਨਾ ਸਕੂਲਾਂ 'ਚ 4600 ਸੀਟਾਂ ਨੇ ਜੀ, 4600 ਦੇ ਕਰੀਬ ਇਹਨਾਂ ਸਕੂਲਾਂ 'ਚ ਜਿਹੜੇ ਮੈਰੀਟੋਰੀਅਸ ਸਕੂਲ ਨੇ ਉਹਨਾਂ 'ਚ ਜਵਾਕਾਂ ਦੀ ਸੀਟਾਂ ਨੇ, ਜਿਨ੍ਹਾਂ 'ਚ ਖਾਸ ਕਰਕੇ ਜੇਕਰ ਮੈਂ ਦੇਖਾਂ ਤਾਂ ਜਲੰਧਰ, ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਪਟਿਆਲਾ, ਮੋਹਾਲੀ 'ਚ ਨਾਨ ਮੈਡੀਕਲ ਦੀਆਂ 300, ਮੈਡੀਕਲ ਤੇ ਕਮਰਸ ਦੀਆਂ 100 ਸੀਟਾਂ ਨੇ। ਹੁਣ ਮਤਲਬ ਕਮਰਸ ਵਾਲਾ ਜਵਾਕ ਜਾਂ ਮੈਡੀਕਲ ਵਾਲਾ ਜਵਾਕ ਕਹਿੰਦੇ ਜੀ ਇਹ ਜਵਾਕਾਂ ਨੂੰ ਦੂਰੀ ਤੀਰੀ ਮਿਹਨਤ ਕਰਨੀ ਪੈਂਦੀ ਆ। ਹਾਂਜੀ। ਤੇ ਪਰ ਜਿਹੜਾ ਜਵਾਕ ਸਧਾਰਨ BA ਵੀ ਰੱਖਦਾ, ਕਿੰਨਿਆਂ ਨੇ IAS PCS ਅਫਸਰ ਵਾਲੇ ਪਾਸੇ ਵੀ ਜਾਣਾ ਹੁੰਦਾ, ਤੇ ਇਹਦਾ ਮਤਲਬ ਉਹ ਵੀ ਨੀਤੀ ਕਰਨਾ ਚਾਹੀਦਾ। ਮਤਲਬ ਪੜ੍ਹਾਈ ਦਾ ਪੱਧਰ ਉਹਨਾਂ ਦੇ ਅਸੀਂ ਉਹੀ ਮੰਨ ਲਿਆ ਕਿ BA ਤਾਂ ਉਹੀ ਹੈ, ਜਦੋਂ ਕਿ ਉਹ ਵੀ ਕਿਸੇ ਪਾਸਿਓਂ ਘੱਟ ਨਹੀਂ ਹੈ। ਤੇ ਇਹਨਾਂ ਸਾਰੇ ਜਵਾਕਾਂ ਨੂੰ ਪੜ੍ਹਾਉਣ ਦੇ ਲਈ ਪ੍ਰਵੀਨ ਜੀ PhD ਵਾਲੇ ਗੋਲਡ ਮੈਡਲਿਸਟ ਅਧਿਆਪਕਾਂ ਦਾ ਪ੍ਰਬੰਧ ਕੀਤਾ ਗਿਆ। ਠੀਕ ਹੈ, ਚੰਗਾ ਲੱਗਿਆ ਕਿ ਚੰਗੀ ਪਹਿਲ ਕਦਮੀ ਹੈ। ਪਰ ਸਿੱਕੇ ਦਾ ਦੂਆ ਪਹਿਲੂ ਜਾਣਨਾ ਜ਼ਰੂਰੀ ਆ ਕਿ ਇੱਥੇ PhD ਅਧਿਆਪਕ ਲਿਆਂਦੇ, ਗੋਲਡ ਮੈਡਲਿਸਟ ਲਿਆਂਦੇ, ਟੌਪਰ ਲਿਆਂਦੇ ਯੂਨੀਵਰਸਿਟੀਆਂ ਦੇ, ਪਰ ਲਿਆਂਦੇ ਠੇਕੇ ਤੇ ਹੀ, ਅੱਛਾ, ਕੰਟਰੈਕਟ ਤੇ ਹੀ। ਤੇ ਫਿਰ ਜਦੋਂ ਕਿਤੇ ਸਰਕਾਰੀ ਨੌਕਰੀ ਨਿਕਲਦੀ ਹੈ, ਕੋਈ ਮਾਸਟਰ ਤੱਕ ਭਰਤੀ ਕਰ ਕਰਕੇ ਲੰਘ ਗਏ ਵਿਚਾਰੇ। ਸੋ ਪਿਛਲੀ ਵਾਰ ਇਸੇ ਚੱਕਰ 'ਚ ਵਿਦਿਆਰਥੀਆਂ, ਟੀਚਰਾਂ ਨੇ ਅਪਲਾਈ ਕਰ ਲਿਆ ਤੇ ਚੁਣੇ ਗਏ। ਚੁਣੇ ਜਾਣ ਤੋਂ ਬਾਅਦ ਵੀ 25 ਨੇ ਜੁਆਇਨ ਨਹੀਂ ਕੀਤਾ। ਪਤਾ ਲੱਗਿਆ ਕਿ ਇੱਥੇ ਤਨਖਾਹ ਹੀ ਨਹੀਂ ਵਧੀ, ਠੇਕੇ ਤੇ ਹੀ ਰਹਿਣਾ, ਆਉਣ ਵਾਲਾ ਕੰਮ ਹੀ ਨਹੀਂ ਹੈਗਾ। ਸੋ ਜਿਹੜੇ ਇਸ ਦੌਰਾਨ ਨਿਕਲ ਕੇ ਜਾਈ ਜਾਂਦੇ ਨੇ, ਉਹਨਾਂ ਦੀ ਥਾਂ ਤੇ ਜੀ ਪੂਰਤੀ ਨਹੀਂ ਹੋ ਪਾ ਰਹੀਆਂ। ਕਈ ਥਾਵਾਂ ਤੇ ਅਧਿਆਪਨ ਖੇਤਰ ਪ੍ਰਭਾਵਿਤ ਹੋ ਰਿਹਾ। ਸੋ ਵਿਦਿਆਰਥੀ ਢਿੱਡੋਂ ਖਣਿਓ ਵੀ ਭੁੱਖੇ ਤੇ ਸਿੱਖਿਆ ਖਣੋਂ ਵੀ ਭੁੱਖੇ। ਤੇ ਆਹ ਡਾਈਟ ਚਾਰਟ ਹੈ ਜੀ। ਪੁੱਛਣ ਵਾਲੀ ਗੱਲ ਹੈ ਕਿ ਇਹ ਸਰਕਾਰਾਂ ਬਦਲਣ ਨਾਲ ਵਿਦਿਆਰਥੀਆਂ ਦੀ ਭੁੱਖ ਵੀ ਘੱਟ ਵੱਧ ਜਾਂਦੀ ਆ। ਭੁੱਖ ਘੱਟ ਵੱਧ ਲੱਗਣ ਲੱਗ ਜਾਂਦੀ ਹੈ ਕਿ ਤੁਸੀਂ ਉਹਨਾਂ ਦੀ ਥਾਲੀਆਂ ਚੋਂ ਚੀਜ਼ਾਂ, ਇਹ ਕਿਹਨੇ ਚੋਰੀ ਕੀਤੀਆਂ? ਇਹਨਾਂ ਦੀ ਥਾਲੀਆਂ ਚੋਂ ਰੋਟੀਆਂ, ਇਹਨਾਂ ਦੀ ਥਾਲੀਆਂ ਚੋਂ ਆਂਡੇ, ਇਹਨਾਂ ਦੀ ਥਾਲੀਆਂ ਚੋਂ ਪਨੀਰ, ਇਹਨਾਂ ਦੀ ਥਾਲੀਆਂ ਚੋਂ ਦੁੱਧ, ਫਲ, ਕਿਹਨੇ ਚੋਰੀ ਕੀਤਾ? ਇਹ ਜਵਾਬ ਜਦੋਂ ਤੁਹਾਨੂੰ ਇੱਕ ਸਕੂਲ ਦੀ ਘਟਨਾ ਤੋਂ ਬਾਅਦ ਅੰਦਾਜ਼ਾ ਹੋ ਗਿਆ, ਸਥਿਤੀ ਇਹ ਆ, ਠੀਕ ਆ, ਮੈਂ ਕਹਿੰਦਾ ਪਹਿਲਾਂ ਨਹੀਂ ਅੰਦਾਜ਼ਾ ਹੋਊਗਾ, ਇਹ ਘਟਨਾ ਨੇ ਅੰਦਾਜ਼ਾ ਦਿੱਤਾ, ਤਾਂ ਤੁਸੀਂ ਕੀ ਚੈੱਕ ਕਰਨਗੇ ਪੰਜਾਬ ਦੇ ਸਾਰੇ ਸਕੂਲਾਂ 'ਚ ਮਿਡ ਡੇ ਮੀਲ ਦੀ ਕੀ ਸਥਿਤੀ ਆ? ਕੀ ਤੁਸੀਂ ਇਹ ਮੈਰੀਟੋਰੀਅਸ ਸਕੂਲਾਂ ਦੀ ਉਹ ਹਵਾਲੇ ਨਾਲ ਚੈੱਕ ਕਰਨਗੇ ਕਿ ਹਾਂ ਕੀ ਸਥਿਤੀ ਆ ਬਾਈ? ਸੋ ਇਸ ਲਈ ਅਹਿਮ ਹੈ 10 ਮਤਲਬ ਕਿ ਇਹ ਰਹਿਸ਼ੀ ਸਕੂਲ ਨੇ ਜਿਨ੍ਹਾਂ ਦਾ ਅਹਿਮ ਤੌਰ ਤੇ ਰੋਲ ਹੈ, ਤੇ ਪਰ ਉਸ ਦੀ ਆਹ ਸਥਿਤੀ ਨੇ ਮਾਪਿਆਂ ਨੂੰ ਫਿਕਰਮੰਦੀ 'ਚ ਪਾਇਆ। ਔਰ ਦਿਨੋਂ ਦਿਨ ਲੋਕਾਂ ਦਾ ਮੋਹ ਇਹਨਾਂ ਸਕੂਲਾਂ ਤੋਂ ਭੰਗ ਹੁੰਦਾ ਜਾ ਰਿਹਾ। ਕਿਤੇ ਇਹ ਬਿਲਡਿੰਗਾਂ ਬਾਅਦ ਚੋਂ ਖੰਡਰ ਨਾ ਬਣ ਜਾਣ, ਤੇ ਜਿਹੜੇ ਆਮ ਘਰਾਂ ਦੇ ਜਵਾਕ ਉੱਚ ਵਿੱਦਿਆ ਦਾ ਸੁਪਨਾ ਲੈ ਕੇ ਇਹਨਾਂ ਸਕੂਲਾਂ 'ਚ ਆਉਂਦੇ ਨੇ, ਉਹਨਾਂ ਦਾ ਸੁਪਨਾ ਫੇਰ ਨਾ ਬੁੱਝਵੇ। ਇਸ ਲਈ ਸਰਕਾਰ ਧਿਆਨ ਦੇਵੇ, ਇਹਨਾਂ ਦੀ ਥਾਲੀ ਭਰਪੂਰ ਕਰਕੇ ਦਿਓ ਤਾਂ ਕਿ ਬੱਚੇ ਰੱਜ ਕੇ ਖਾਣ ਤੇ ਦੱਬ ਕੇ ਪੜ੍ਹਨ।